ਕਾਫੀ ਨਵੇਂ ਜਿਹੜੇ ਇਮੀਗ੍ਰੇਸ਼ਨ ਜੱਜਿਸ ਆ, ਲਾਰਜੈਸਟ ਐਵਰ ਕਲਾਸ ਉਹ ਆਈ ਆ, ਉਹਨਾਂ ਨੂੰ ਔਨ ਬੋਰਡ ਕਰ ਦਿੱਤਾ ਗਿਆ ਆ। ਡੈਪੂਟੇਸ਼ਨ ਕੇਸਿਸ ਨੂੰ ਕਹਿੰਦੇ ਵੀ ਸਪੀਡ ਅਪ ਕਰਨਗੇ। ਹਾਂਜੀ ਬਿਲਕੁਲ। ਸੋ ਜਿਹੜੀ 80 ਨਵੇਂ ਜੱਜ ਇਹਨਾਂ ਨੇ ਫੈਡਰਲ ਜਿਹੜੇ ਤੈਨਾਤ ਕੀਤੇ ਆ, ਵਾਓ। ਤੇ ਇਹ ਸਭ ਤੋਂ ਵੱਡੀ ਕਲਾਸ ਜਿਹੜੀ ਅੱਜ ਤੱਕ ਇੰਨੇ ਜੱਜ ਇਕੱਠੇ ਕਦੀ ਨਹੀਂ ਭਰਤੀ ਹੋਏ। ਤੇ ਇਹਨਾਂ ਦਾ ਮਕਸਦ ਇਹੀ ਸੀਗਾ ਕਿ ਜਿਹੜੇ ਡੀਪੋਰਟੇਸ਼ਨ ਕੇਸ ਜਿਹੜੇ ਹੈਗੇ ਇਹਨੂੰ ਐਕਸਪੀਡੇਟ ਕਰਨਾ ਤੇ ਕ੍ਰੈਕਡਾਊਨ ਜਿਹੜਾ ਇਲੀਗਲ ਇਮੀਗ੍ਰੇਸ਼ਨ ਤੇ ਕਰਨਾ। 77 ਜਿਹੜੇ ਸੀਗੇ ਪੱਕੇ ਸੀਗੇ ਪਰਮਾਨੈਂਟ ਜੱਜ ਆ, 5 ਟੈਂਪਰੇਰੀ ਜੱਜ ਜਿਹੜੇ ਹੈਗੇ ਆ। ਤੇ ਅੱਜ ਤੱਕ ਦਾ ਹਿਸਟੋਰੀਕਲੀ ਜਿਹੜਾ ਅਮਰੀਕਾ ਦੀ ਹਿਸਟਰੀ ਦੇ ਵਿੱਚ ਲਾਰਜੈਸਟ ਹੈਗਾ ਕਿ ਇੰਨੇ ਜੱਜ ਇਕੱਠੇ ਭਰਤੀ ਕੀਤੇ ਹੁਣ। ਸੋ ਕਈ ਸਾਰੇ ਜੱਜ ਜਿਹੜੇ ਇਹਨਾਂ ਨੇ ਕੱਢਤੇ ਸੀਗੇ, ਜਿਹੜੇ ਕੇਸ ਗ੍ਰਾਂਟ ਕਰਦੇ ਸੀਗੇ ਉਹ ਕੱਢਤੇ ਸੀਗੇ। ਇਹਨਾਂ ਦੇ ਆਉਣ ਤੋਂ ਪਹਿਲਾਂ 700 ਜੱਜ ਸੀਗੇ ਇਮੀਗ੍ਰੇਸ਼ਨ ਕੋਰਟ ਸਿਸਟਮ 'ਚ, ਤੇ ਉਹ ਨੰਬਰ ਕਾਫੀ ਜਿਹੜਾ ਡ੍ਰੌਪ ਹੋ ਗਿਆ ਸੀਗਾ। ਤੇ ਹੁਣ ਇਹ ਜਿਹੜਾ ਸੀਗਾ ਦੁਬਾਰਾ ਤੋਂ ਇਹ ਜਿਹੜੇ ਕਰਕੇ ਤੇ ਇਹ ਕਹਿ ਰਹੇ ਆ ਕਿ 700 ਦੇ ਲਾਗੇ ਛਾਗੇ ਜਿਹੜਾ ਇਹ ਨੰਬਰ ਲੈ ਕੇ ਆਉਣਾ ਚਾਹੁੰਦੇ ਆ। ਇਹ ਜਿਹੜੇ ਭਾਵੇਂ ਇਹਨਾਂ ਨੂੰ ਆਪਾਂ ਇਮੀਗ੍ਰੇਸ਼ਨ ਜੱਜ ਕਹਿੰਦੇ ਆ, ਇਹਨਾਂ ਦਾ ਟਾਈਟਲ ਉਹੀ ਆ, ਪਰ ਇੰਡੀਪੈਂਡੈਂਟ ਜੱਜ ਨਹੀਂ ਹੈਗੇ। ਕੋਈ ਤੁਹਾਡੇ ਸਿਵਲ ਕੋਰਟ ਵਾਲੇ, ਫੈਡਰਲ ਕੋਰਟ ਵਾਲੇ ਉਦਾਂ ਦੇ ਜੱਜ ਨਹੀਂ ਜਿਹੜੇ ਹੁੰਦੇ। ਸੋ ਇਹ ਕੋਈ ਇੰਡੀਪੈਂਡੈਂਟ ਜੁਡੀਸ਼ੀਅਲ ਬ੍ਰਾਂਚ ਨਹੀਂ ਹੈਗੀ ਜਿਹੜੇ ਇਮੀਗ੍ਰੇਸ਼ਨ ਜੱਜ ਆ। ਇਹ ਐਕਚੁਅਲੀ ਜਿਹੜਾ ਜਸਟਿਸ ਡਿਪਾਰਟਮੈਂਟ ਹੁੰਦਾ ਉਹਦੇ ਹੀ EMPLOYE ਹੁੰਦੇ ਆ, ਤੇ ਉਹਦੇ ਥਰੂ ਜਿਹੜਾ ਜਸਟਿਸ ਡਿਪਾਰਟਮੈਂਟ ਇਹਨੂੰ ਜਿਹੜਾ ਰਨ ਕਰਦਾ, ਐਡਮਿਨਿਸਟ੍ਰੇਟਿਵ ਜੱਜ ਬੇਸਿਕਲੀ ਇਹਨਾਂ ਨੂੰ ਕਿਹਾ ਜਾਂਦਾ। ਭਾਵੇਂ ਇਹ ਸੋ ਇਹ ਬੇਸਿਕਲੀ ਐਗਜ਼ੈਕਟਿਵ ਬ੍ਰਾਂਚ ਜਿਹੜੀ ਹੈਗੀ ਹੈ, ਜੁਡੀਸ਼ੀਅਲ ਬ੍ਰਾਂਚ ਨਹੀਂ, ਐਗਜ਼ੈਕਟਿਵ ਬ੍ਰਾਂਚ ਦੇ ਜਿਹੜੇ ਇਹ EMPLOYE ਹੁੰਦੇ ਆ। ਤੋ 3 ਬ੍ਰਾਂਚਾਂ ਹੁੰਦੀਆਂ ਸਰਕਾਰ ਦੀਆਂ, ਐਗਜ਼ੈਕਟਿਵ, ਲੈਜਿਸਲੇਟਿਵ ਤੇ ਜੁਡੀਸ਼ੀਅਲ। ਜੁਡੀਸ਼ੀਅਲ ਜਿਹੜੀ ਜੁਡੀਸ਼ਰੀ ਜੱਜ ਹੋ ਗਏ, ਲੈਜਿਸਲੇਟਿਵ ਜਿਹੜੀ ਕਾਂਗਰਸ ਜਿਹੜੇ ਕਾਨੂੰਨ ਬਣਾਉਂਦੀ ਆ, ਤੇ ਐਗਜ਼ੈਕਟਿਵ ਜਿਹੜੇ ਕਾਨੂੰਨਾਂ ਨੂੰ ਲਾਗੂ ਕਰਦੀ ਆ। ਸੋ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਆਲਰੇਡੀ ਜਿਹੜੇ ਐਗਜ਼ੈਕਟਿਵ ਜੱਜ ਜਿਹੜੇ ਐਗਜ਼ੈਕਟਿਵ ਬ੍ਰਾਂਚ ਦੇ ਥੱਲੇ ਜਿਹੜੇ ਆਉਂਦੇ ਆ ਕਿ ਕਾਨੂੰਨਾਂ ਨੂੰ ਉਹਨਾਂ ਨੇ ਜਿਹੜਾ ਲਾਗੂ ਕਰਨਾ, ਇਨਫੋਰਸ ਕਰਨਾ। ਪੁਲਿਸ ਆ ਜਾਂਦੀ ਇਹਦੇ ਵਿੱਚ, ਡਿਪਾਰਟਮੈਂਟ ਆਫ ਜਸਟਿਸ ਆ ਜਾਂਦਾ, ਇਦਾਂ ਦੇ ਜਿਹੜੇ ਹੋਰ ਸੰਸਥਾਵਾਂ ਜਿਹੜੀਆਂ ਕਿ ਜਿਹਨਾਂ ਦਾ ਕੰਮ ਇਹ ਆ ਕਿ ਜਿਹੜੇ ਕਾਨੂੰਨ ਉਹਨਾਂ ਨੂੰ ਇਨਫੋਰਸ ਕਰਨਾ। ਤੇ ਇਮੀਗ੍ਰੇਸ਼ਨ ਜੱਜ ਵੀ ਉਸੇ ਜਿਹੜੀ ਚੀਜ਼ ਦੇ ਥੱਲੇ ਜਿਹੜੇ ਆਉਂਦੇ ਆ। ਤੇ ਇਹਦੇ ਕਰਕੇ ਇਹ ਜਿਹੜੇ ਨਿਊਟਰਲ ਜੱਜ ਨਹੀਂ ਹੁੰਦੇ, ਤਾਂ ਕਰਕੇ ਤੁਸੀਂ ਦੇਖਦੇ ਆ ਕਿ ਜਦੋਂ ਆਪਾਂ ਹੇਬੀਅਸ ਵਗੈਰਾ ਸਿਵਲ ਕੋਰਟ ਚ ਲਾਸੂਟ ਕਰੀਦਾ, ਉਧਰਲੇ ਜੱਜ ਜਿਹੜੇ ਸਟੈਂਡ ਲੈ ਲੈਂਦੇ ਆ ਕਿਉਂਕਿ ਉਹ ਪੱਕੇ ਹੁੰਦੇ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਇਹ ਕਿਉਂਕਿ ਡਿਪਾਰਟਮੈਂਟ ਆਫ ਜਸਟਿਸ ਦੇ EMPLOYE ਹੁੰਦੇ ਨੇ, ਇਹਨਾਂ ਨੂੰ ਇਹ ਬਾਹਰ ਵੀ ਕੱਢ ਦਿੱਤੇ ਜਿਹੜੇ ਵਧੀਆ ਜੱਜ ਜਿਹੜੇ ਸੀਗੇ। ਸੋ ਹੁਣ ਉਹ ਪਰ ਇਹ ਆ ਕਿ ਜਿਹੜੇ ਭਾਵੇਂ ਇਹ ਐਗਜ਼ੈਕਟਿਵ ਬ੍ਰਾਂਚ ਦੇ ਆ, ਜਿਹੜਾ ਮੇਨ ਇਹਨਾਂ ਦਾ ਰੋਲ ਜਿਹੜਾ ਸੀਗਾ, ਇਹਨਾਂ ਨੂੰ ਨਿਊਟਰਲ ਹੋਣਾ ਪੈਂਦਾ। ਮਤਲਬ ਇਹ ਨਹੀਂ ਕਿ ਉਹ ਬਾਇਸਡ ਹੈਗੇ ਭਾਵੇਂ ਕਲਾਇੰਟ ਵੱਲ ਜਾਂ ਆਈਸ ਵੱਲ ਜਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲ। ਉਹਨਾਂ ਨੂੰ ਇੱਕ ਨਿਊਟਰਲ ਹੋ ਕੇ ਜਿਹੜਾ ਕੰਮ ਕਰਨਾ ਜਿਹੜਾ ਪੈਂਦਾ ਸੀਗਾ। ਤੇ ਪਰ ਇਹ ਸੀਗਾ ਕਿ ਜਿਹੜੀ ਟਰੰਪ ਹੁਣਾਂ ਨੇ ਜਿਹੜੀਆਂ ਜੌਬ ਐਡਸ ਕੱਢੀਆਂ, ਉਹ ਕਹਿੰਦੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਕਿ ਆਪਾਂ ਡੀਪੋਰਟੇਸ਼ਨ ਜੱਜ ਹਾਇਰ ਕਰ ਰਹੇ ਹਾਂ। ਤੇ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਕਹਿ ਰਹੇ ਕਿ ਇਹ ਡੀਪੋਰਟੇਸ਼ਨ ਜੱਜ ਜਿਹੜੇ ਹੈਗੇ ਆ, ਤੁਸੀਂ ਉਹਨਾਂ ਨੂੰ ਇਹ ਕਹੋ ਕਿ ਇਮੀਗ੍ਰੇਸ਼ਨ ਜੱਜ ਹਾਇਰ ਕਰ ਰਹੇ ਆ ਤੇ ਤੁਸੀਂ ਕੇਸ ਦੇ ਹਿਸਾਬ ਨਾਲ, ਪਰ ਤੁਸੀਂ ਐਡ ਹੀ ਜਿਹੜੀ ਦਿੱਤੀ ਆ ਉਹ ਇਹ ਡੀਪੋਰਟੇਸ਼ਨ ਜੱਜ ਹਾਇਰ ਕਰ ਰਹੇ ਆ। ਤੇ ਐਡ ਦੇ ਵਿੱਚ ਉਹ ਕਹਿੰਦੇ ਕਿ ਡਿਲੀਵਰ ਜਸਟਿਸ ਜਿਹੜਾ ਸੀਗਾ ਟੂ ਕ੍ਰਿਮੀਨਲ ਇਲੀਗਲ ਏਲੀਅਨਸ, ਕਿ ਮਤਲਬ ਤੁਸੀਂ ਕ੍ਰਿਮੀਨਲ ਕਿਉਂ ਜਿਹੜਾ ਵਿੱਚ ਕੀਤਾ ਵਰਡ ਜਿਹੜਾ ਸੀਗਾ। ਤੇ ਉਹ ਜਿਹੜੀਆਂ ਜੌਬ ਐਡਾਂ ਉਦਾਂ ਕਰਕੇ ਜਿਹੜੀਆਂ ਰਨ ਕੀਤੀਆਂ ਕਿ ਮਤਲਬ ਤੁਸੀਂ ਪਹਿਲਾਂ ਹੀ ਕਹਿ ਰਹੇ ਕਿ ਸਾਰੇ ਇਮੀਗ੍ਰੈਂਟ ਜਿਹੜੇ ਸੀਗੇ ਉਹ ਕ੍ਰਿਮੀਨਲ। ਸੋ ਜਿਹੜਾ ਟਰੰਪ ਸੀਗਾ, ਟਰੰਪ ਸਰਕਾਰ ਜਿਹੜੀ ਸੀਗੀ, ਉਹਨੇ ਆਬਵੀਅਸਲੀ ਜਿਹੜਾ ਸੀਗਾ ਇਮੀਗ੍ਰੇਸ਼ਨ ਕੋਰਟਸ ਦਾ ਚੱਕਾ ਜਿਹੜਾ ਜਾਮ ਕਰਤਾ। ਸੈਨ ਫਰਾਂਸਿਸਕੋ ਤੁਸੀਂ ਦੇਖ ਲਓ, ਕੋਰਟ ਜਿਹੜਾ ਬੰਦ ਕਰਤਾ। ਤੇ 100 ਤੋਂ ਵੱਧ ਜੱਜ ਜਿਹੜੇ ਸੀਗੇ ਉਹ ਬਾਹਰ ਕੱਢਤੇ ਸੀਗੇ, ਜਿਹੜੇ ਬਾਈਡਨ ਨੇ ਭਰਤੀ ਕੀਤੇ ਸੀਗੇ। ਜਿਹੜਾ ਜਸਟਿਸ ਡਿਪਾਰਟਮੈਂਟ ਸੀਗਾ, ਇਹਨਾਂ ਨੇ ਕਾਫੀ ਜਿਹੜੇ ਆਰਡਰ ਜਿਹੜੇ ਕੇਸ ਲਾ ਵਗੈਰਾ ਇਸ ਤਰੀਕੇ ਨਾਲ ਜਿਹੜੇ ਪਾਸ ਕੀਤੇ, ਦੱਸਿਆ ਇਮੀਗ੍ਰੇਸ਼ਨ ਜੱਜਾਂ ਨੂੰ ਕਿਹੜੇ ਸਾਲਾਂ ਦੇ ਕੇਸ ਜਿਹੜੇ ਗ੍ਰਾਂਟ ਹੋ ਸਕਦੇ ਆ, ਕਿਹੜੇ ਨਹੀਂ ਗ੍ਰਾਂਟ ਹੋ ਸਕਦੇ। ਤੇ ਇਹ ਜਿਹੜੇ ਸਾਰੇ ਜੱਜ ਸੀਗੇ ਇਹ ਵਾਸ਼ਿੰਗਟਨ DC ਚ ਇਹਨਾਂ ਨੇ ਸਹੁੰ ਚੱਕੀ ਹੈ ਹੁਣੇ ਪਿਛਲੇ ਹਫ਼ਤੇ। ਤੇ ਇਹ ਜਿਹੜੇ ਸੀਗੇ ਕਈ ਇਹਨਾਂ ਚੋਂ ਪਹਿਲਾਂ ਆਈਸ ਦੇ ਵਕੀਲ ਸੀਗੇ ਖੁਦ, ਕਈ ਪ੍ਰੋਸੀਕਿਊਟਰ ਸੀਗੇ, ਕਈ ਮਿਲਟਰੀ ਚ ਸੀਗੇ, ਕੋਈ ਜੱਜ ਐਡਵੋਕੇਟ ਸੀਗੇ। ਸੋ ਇਦਾਂ ਦੇ ਰੋਲ ਦੇ ਵਿੱਚ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਜ਼ਿਆਦਾਤਰ ਇਹਨਾਂ ਨੇ ਜਿਹੜਾ ਭਰਤੀ ਕੀਤਾ, ਆਬਵੀਅਸਲੀ ਇਸ ਇੰਟੈਂਟ ਨਾਲ ਕਿ ਜਿਹੜੀ ਡੀਪੋਰਟੇਸ਼ਨ ਆ ਹੋਰ ਸਪੀਡ ਨਾਲ ਇਹ ਜਿਹੜੀ ਕਰ ਸਕਣ। ਤੇ 153 ਇਹਨਾਂ ਨੇ ਟੋਟਲ ਜਿਹੜੇ ਸੀਗੇ 2026 ਦੇ ਵਿੱਚ ਜੱਜ ਜਿਹੜੇ ਹਾਇਰ ਟੋਟਲ ਜਿਹੜੇ ਕੀਤੇ ਆ। ਅਕਤੂਬਰ 2025 ਤੋਂ ਲੈ ਕੇ ਹੁਣ ਤੱਕ ਇਹਨਾਂ ਦੇ 153 ਨਵੇਂ ਜੱਜ ਜਿਹੜੇ ਸੀਗੇ ਆਪਣੀ ਮਰਜ਼ੀ ਵਾਲੇ ਜਿਹੜੇ ਸਿਸਟਮ ਦੇ ਵਿੱਚ ਪਾਏ ਆ। ਤੇ ਇਹਦੇ ਵਿੱਚ ਜਿਹੜਾ ਏਲਾ ਜਿਹੜੀ ਅਮਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਹੈਗੀ ਆ, ਉਹ ਬੇਸਿਕਲੀ ਕਹਿੰਦੇ ਆ ਕਿ ਇਹ ਜਿਹੜੇ ਜੱਜ ਸਾਰੇ ਜਿਹੜੇ ਬਾਇਸਡ ਹੈਗੇ, ਕੋਈ ਨਿਊਟਰਲ ਜਿਹੜੇ ਅਪੀਅਰ ਨਹੀਂ ਹੁੰਦੇ। ਤੇ ਡੀਪੋਰਟੇਸ਼ਨ ਜੱਜ ਦਾ ਜਿਹੜਾ ਜੌਬ ਟਾਈਟਲ ਹੈਗਾ ਉਹ ਵੀ ਬੜਾ ਜਿਹੜਾ ਕੰਸਰਨਿੰਗ ਹੈਗਾ। ਦਾ ਮਤਲਬ ਇਹ ਹੈ ਕਿ ਇੰਡੀਪੈਂਡੈਂਟ ਨਹੀਂ ਹੋਣੇ ਤੇ ਇਹਨਾਂ ਦੇ ਫੇਅਰ ਫੈਸਲੇ ਜਿਹੜੇ ਨਹੀਂ ਦੇਣੇ। ਮੈਂ ਦੇਖ ਰਿਹਾ ਸੀਗਾ ਅਟਰਨੀ ਟਿਟਕੈਣਾ ਜੀ, ਇਹ ਕਹਿ ਰਹੇ ਆ ਇਹਨਾਂ ਨੇ ਉਹ ਜਿਹੜਾ ਇਹੀ ਮੈਮੋ ਦੇ ਵਿੱਚ ਉਹ ਦੱਸ ਰਹੇ ਆ ਵੀ
1.08 ਮਿਲੀਅਨ ਕੇਸਿਸ ਕਹਿੰਦੇ ਵੀ ਅਸੀਂ ਕੰਪਲੀਟ ਕਰ ਲਏ ਆ। EOIR ਜਿਹੜੀ ਉਹ ਦੱਸ ਰਹੀ ਆ, ਕਹਿੰਦੇ ਵੀ ਜਿਹੜਾ ਪੈਂਡਿੰਗ ਕੇਸ ਲੋਡ ਆ ਇਮੀਗ੍ਰੇਸ਼ਨ ਕੋਰਟਸ ਦਾ, ਇਹਨਾਂ ਨੇ 4,47,000 ਕੇਸਾਂ ਦੇ ਨਾਲ ਘਟਾ ਦਿੱਤਾ ਆ। ਤੇ ਕਹਿੰਦੇ ਵੀ ਪਹਿਲਾਂ 4 ਮਿਲੀਅਨ ਦੇ ਇਰਦ ਗਿਰਦ ਦੇ ਪੈਂਡਿੰਗ ਕੇਸ ਸੀਗੇ ਤੇ ਹੁਣ 3.5 ਮਿਲੀਅਨ ਜਿਹੜੇ ਉਹ ਰਹਿ ਗਏ ਆ। ਕਹਿੰਦੇ ਵੀ ਸ਼ਾਰਪੈਸਟ ਡਿਕਰੀਜ਼ ਹੈਗਾ ਆ, ਵੀ ਬੜੀ ਤੇਜ਼ੀ ਦੇ ਨਾਲ ਇਹਨਾਂ ਨੇ ਜਿਹੜੇ ਚੱਲ ਰਹੇ ਇਮੀਗ੍ਰੇਸ਼ਨ ਦੇ ਕੇਸਿਸ ਆ ਉਹਨਾਂ ਨੂੰ ਘਟਾਇਆ ਜਿਹੜਾ ਉਹ ਹੈਗਾ ਆ। ਸੋ 153 ਟੋਟਲ ਭਰਤੀ ਕੀਤੇ ਆ ਤੇ ਤੁਸੀਂ ਦੱਸ ਹੀ ਦਿੱਤਾ ਆ ਕਲੀਅਰਲੀ ਇਹਦੇ ਵਿੱਚ ਵੀ ਉਹ ਡੈਪੂਟੇਸ਼ਨ ਕੇ ਜਿਹੜੇ ਜੱਜਿਸ ਆ ਉਹਦੇ ਵੱਲ ਨੂੰ ਜਿਹੜਾ ਉਹ ਕੰਮ ਜਿਹੜਾ ਉਹ ਕਰ ਰਹੇ ਆ, ਉਧਰ ਨੂੰ ਹੀ ਇਹਨਾਂ ਦਾ ਮੇਨ ਰੁਖ ਹੈਗਾ ਆ। ਹਾਂਜੀ, ਇੱਕ ਚੀਜ਼ ਜਿਹੜੀ ਕੋਰਟਾਂ ਦੇ ਵਿੱਚ ਆ ਰਹੀ ਹੈ, ਉਹ ਕਹਿੰਦੇ ਕਿ 100 ਕੇਸਾਂ ਦੀ ਨਾ ਮਾਸਟਰ ਹੀਅਰਿੰਗ ਜਿਹੜੀ ਕਰਨੀ ਸ਼ੁਰੂ ਕਰਨੀ ਹੈ ਅਗਲੇ ਹਫਤੇ ਤੋਂ। 100 ਕੇਸਾਂ 1 ਘੰਟੇ ਦੇ ਵਿੱਚ, ਹਾਂਜੀ ਜੱਜ ਸਾਹਿਬ ਵੀ ਦੱਸ ਰਹੇ ਸੀਗੇ ਕਿ 1 ਘੰਟੇ ਦੇ ਵਿੱਚ 100 ਮਾਸਟਰ ਹੀਅਰਿੰਗਾਂ ਜਿਹੜੀਆਂ ਉਹ ਕਹਿੰਦੇ ਕਰਨੀਆਂ। ਉਹਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਜੋ ਵੀ ਚੀਜ਼ਾਂ ਲਗਾ ਕੇ, ਸੋ ਸਰਕਾਰੀ ਵਕੀਲ ਨੂੰ ਮੈਂ ਪੁੱਛਿਆ, ਮੈਂ ਕਿਹਾ ਕਰੂੰਗੇ ਕਿੱਦਾਂ ਤੁਸੀਂ? ਕਹਿੰਦਾ 50% ਤੋਂ ਵੱਧ 70% ਜਿਹੜੇ ਸਾਨੂੰ ਲੱਗਦਾ ਕਈ ਲੋਕੀ ਸ਼ੋ ਨਹੀਂ ਹੁੰਦੇ ਆ, ਜਾਂ ਕਈਆਂ ਦੇ ਐਡਰੈਸ ਵਗੈਰਾ ਅਪਡੇਟ ਨਹੀਂ ਹੈ, ਕੋਈ ਏਦਾਂ ਦੀਆਂ ਚੀਜ਼ਾਂ ਜਿਹੜੀਆਂ। ਸੋ ਉਹਨਾਂ ਨੂੰ ਐਂ ਲੱਗਦਾ ਕਿ ਕਾਫੀ ਸਾਰਾ ਜਿਹੜੇ ਇਹ ਕੇਸ ਸੀਗੇ ਸਿੱਧੇ ਹੀ ਜਿਹੜੇ ਇਹ ਸੀਗੇ ਖਾਰਜ ਕਰ ਸਕਦੇ ਆ। ਤੇ ਉਹਨਾਂ ਨੂੰ ਅੱਗੋਂ ਦੀ ਇੰਸਟਰਕਸ਼ਨ ਉਹੀ ਹੋਣੀ ਕਿ ਇਹਦੇ ਫਾਰਮ 'ਚ ਨੁਕਸ ਆ, ਇਹਦੇ ਕੇਸ 'ਚ ਨੁਕਸ ਜਿਹੜਾ ਹੈਗਾ ਇਹਨੂੰ ਜਿਹੜਾ ਸੀਗਾ ਫੇਲ ਕਰੋ। ਤੇ ਉਹ ਹਾਂਜੀ, ਸੋ ਉਹਦੇ ਵਿੱਚ ਇਹੀ ਸਲਾਹ ਇਹੀ ਹੈ ਕਿ ਆਪਣੇ ਆਪਣੇ ਜਿਹੜੇ ਸੀਗੇ ਵਕੀਲ ਨਾਲ ਕੰਮ ਕਰੋ, ਠੀਕ ਹੈ, ਕੇਸ ਆਪਣੇ ਜਿਹੜੇ ਕੰਪਲੀਟ ਪੂਰੇ ਜਿਹੜੇ ਕਰੋ। ਤੇ ਕਈ ਲੋਕਾਂ ਨੇ ਵੀ ਚੱਕਾ ਜਾਮ ਕੀਤਾ ਹੋਇਆ ਕਿ ਨਹੀਂ ਮੈਂ ਕੇਸ ਕਰਨਾ ਹੀ ਨਹੀਂ, ਅਜੇ ਮੇਰੀ ਜਿਹੜੀ ਤਰੀਕ ਆਊਗੀ ਉਦੋਂ ਮੈਂ ਦੇਖੂੰਗਾ, ਉਦੋਂ ਮੈਂ ਵਕੀਲ ਨਾਲ ਕੋਆਪਰੇਟ ਕਰੂੰਗਾ, ਉਸ ਤੋਂ ਪਹਿਲਾਂ ਮੈਂ ਕਰਨਾ ਹੀ ਨਹੀਂ। ਤੇ ਉਹ ਪੁੱਠੀ ਸਲਾਹ ਵੀ ਆਪਣੀ ਕਮਿਊਨਿਟੀ 'ਚ ਬੜੀ ਚੱਲਦੀ ਹੈ ਕਿ ਨਹੀਂ ਵਕੀਲ ਐਵੇਂ ਕਹਿੰਦੇ, ਐਂਡ ਤੱਕ ਜਿਹੜਾ ਲਟਕਾ ਕੇ ਰੱਖੀ ਦਾ ਕੰਮ। ਸੋ ਉਹ ਜਿਹੜਾ ਚੀਜ਼ ਸੀਗੀ ਉਹ ਜਿਹੜੀ ਹੁਣ ਤੁਹਾਨੂੰ ਦੱਸਦਾ 1 ਘੰਟੇ 'ਚ 100 ਕੇਸ, ਹਾਂਜੀ, ਯਾਨੀ ਕਿ 1 ਮਿੰਟ 'ਚ 1.5 ਕੇਸ ਉਹਨਾਂ ਨੇ ਸੁਣਿਆ ਕਰਨਾ। ਸੋ 3 ਕੇਸ 2 ਮਿੰਟਾਂ ਦੇ ਵਿੱਚ ਇਹਨਾਂ ਨੇ ਨਿਪਟਾਉਣੇ ਆ ਇਸ ਹਿਸਾਬ ਦੇ ਨਾਲ। ਹਾਂਜੀ, ਏਦਾਂ ਹੀ ਕਹਿ ਰਹੇ ਇਹ। ਮਾਈ ਗॉड। ਤੇ ਉਹਦੇ ਵਿੱਚ ਪਹਿਲਾਂ ਆਪਣਾ ਗਰਾਊਂਡ ਵਰਕ ਓਬਵੀਅਸਲੀ ਸਟਾਫ ਸਟੂਫ ਰਾਹੀਂ ਕਰਕੇ ਆਉਗੇ। ਸੋ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਿਹੜਾ ਸੀਗਾ ਮੈਸੇਜ ਇਹ ਹੈ ਕਿ ਜਿਹੜੇ ਕੇਸ ਸੀਗੇ ਨਾ ਇਹਨੂੰ ਕੰਮ ਨੂੰ ਜਿਹੜਾ ਸੀਗਾ ਆਪਣਾ ਸਿਰੇ ਚਾੜੋ। ਇਹਦੇ ਵਿੱਚ ਲਾਸਟ ਮਿੰਟ ਤੱਕ ਕਈ ਵਾਰੀ ਲਟਕਾਉਂਦੇ ਰਹਿੰਦੇ ਆ, ਕੇਸ ਵੀ, ਪੇਮੈਂਟਾਂ ਵੀ, ਡਾਕੂਮੈਂਟ ਵੀ, ਤੇ ਬੁਰੇ ਹਾਲ ਜਿਹੜੇ ਹੋ ਜਾਂਦੇ ਆ ਕਈ ਵਾਰੀ। ਮਤਲਬ ਕਿ ਕਈ ਬੰਦੇ ਨਹੀਂ ਸੀਰੀਅਸ, ਨਹੀਂ ਕੋਆਪਰੇਟ ਜਿਹੜੇ ਕਰਦੇ, ਐਂਡ ਤੱਕ ਜਿਹੜਾ ਸੀਗਾ ਨਹੀਂ ਕੰਮ ਕਰਦੇ, ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਨੇ ਕਰਨਾ ਵੀ ਆ ਕਿ ਨਹੀਂ ਕਰਨਾ। ਉਹਦੇ ਵਿੱਚ ਤੁਸੀਂ ਹੋਰ ਚੀਜ਼ਾਂ ਪਾਲੋਗੇ, ਅੱਧਾ ਕਿਤੇ ਕਰੂ ਏਦਾਂ ਹੋਣਾ ਕਿ ਉਹ ਕ੍ਰੈਡਿਟ ਕਾਰਡ ਕਿੱਦਾਂ ਘਿਸਣਾ ਤੇ ਕਿੱਦਾਂ ਪੈਸੇ ਇੱਥੋਂ ਦੀ ਸਮੇਟਨੇ ਆ ਤੇ ਨਿਕਲਣਾ, ਉਹ ਵਾਲੀ ਮੈਂਟੈਲਿਟੀ ਵੀ ਜਿਹੜੀ ਸੀਗੀ। ਤੇ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਜਿਹੜੇ ਹੁਣ ਉਹਦੇ ਵਿੱਚੋਂ ਦੀ ਰਹਿਣਾ ਚਾਹੁੰਦੇ ਆ, ਜਿਹੜੇ ਸਹੀ ਆ ਬੰਦੇ, ਉਹ ਵੀ ਨਾਲ ਜਿਹੜੇ ਪਿਸ ਜਾਂਦੇ ਆ, ਓਬਵੀਅਸਲੀ ਸਿੱਧੀ ਜਿਹੜੀ ਗੱਲ ਆ। ਤੇ ਇਹ ਚੀਜ਼ ਜਿਹੜਾ ਥੋੜਾ ਜਿਹਾ ਧਿਆਨ ਕਰਿਓ, ਕਿਉਂਕਿ ਹੁਣ ਇਹਨਾਂ ਨੇ ਜਿਹੜੇ ਜੱਜ ਜੁੱਜ ਗਏ ਆ, ਜਿਹੜੇ ਇਹਨਾਂ ਦਾ ਹੁਣ ਜਿਹੜਾ ਰਹਿੰਦਾ ਟਾਈਮ ਆ 2-2.5 ਸਾਲ, ਇਹਦੇ ਵਿੱਚ ਇਹਨਾਂ ਨੇ ਇੱਧਰਲੇ ਬੰਨੇ ਨੂੰ ਜਿਹੜਾ ਹੋਣਾ ਕਿ ਕਿੱਦਾਂ ਕੋਈ ਨਾ ਕੋਈ ਨੁਕਸ ਕੱਢ ਕੇ ਜਿਹੜਾ ਸੀਗਾ ਕੇਸ ਨੂੰ ਖਰਾਬ ਜਿਹੜਾ ਕੀਤਾ ਜਾਵੇ। ਉਦਾਂ ਦਾ ਇੱਥੇ ਕਹਿੰਦੇ ਵੀ ਤੁਹਾਨੂੰ ਅਦਾਲਤ ਦੇ ਵਿੱਚ ਵਕਤ ਮਿਲਣਾ ਚਾਹੀਦਾ ਆ, ਵੀ ਪ੍ਰੋਪਰ ਡਿਊ ਇਨ ਕੋਰਟ। ਫਿਰ ਤਾਂ ਇਹ ਤਾਂ ਮਤਲਬ ਇਹ ਤਾਂ ਕੋਈ ਮਤਲਬ ਨਹੀਂ ਰਹਿ ਗਿਆ ਵੀ ਜੇ ਤੁਸੀਂ ਕੁਝ ਸਕਿੰਟਾਂ ਦੇ ਵਿੱਚ ਤੁਹਾਡੇ ਕੇਸ ਨੂੰ ਲੈ ਕੇ ਉਹਨਾਂ ਨੇ ਫੈਸਲਾ ਜਿਹੜਾ ਉਹ ਕਰ ਦੇਣਾ, ਦੈਟ ਡਸਨਟ ਮੀਨ ਐਨੀਥਿੰਗ। ਫਿਰ ਤਾਂ ਹਾਂਜੀ, ਪਰ ਉਹ ਡਿਪੈਂਡ ਕਰਦਾ ਨਾ ਕਿ ਉਹਨਾਂ ਨੇ ਨੋਟਿਸ ਦੇਣਾ ਹੁੰਦਾ, ਉਹਨਾਂ ਨੇ ਸਕੈਜੂਲਿੰਗ ਆਰਡਰ ਦਿੰਦੇ ਆ ਕਿ ਤੁਸੀਂ ਆਹ ਜਮ੍ਹਾਂ ਕਰਾਓ, ਜਮ੍ਹਾਂ ਕਰਾਓ। ਹੁਣ ਜੇ ਬੰਦਾ ਜਮ੍ਹਾਂ ਹੀ ਨਾ ਕਰਾਵੇ, ਕੰਮ ਕੋਆਪਰੇਟ ਨਾ ਕਰੇ ਆਪਣੇ ਵਕੀਲਾਂ ਦਾ, ਫਿਰ ਕਈਆਂ ਤਾਂ ਨਹੀਂ ਮੈਂ ਕੇਸ ਲੜਨਾ ਹੀ ਨਹੀਂ ਇਹ ਜੱਜ ਮੋਰੇ। ਹੁਣ ਕਈਆਂ ਦੀ ਇਹ ਵੀ ਮਾਈਂਡ ਸੈਟ ਜਿਹੜਾ ਹੈਗਾ ਕਿ ਮੈਂ ਲੜਨਾ ਨਹੀਂ, ਵਕੀਲ ਆਪ ਹੀ ਦੇਖੂਗਾ ਜਾਂ ਮੈਨੂੰ ਟ੍ਰਾਂਸਫਰ ਕਰਾ ਕੇ ਦੇਵੇ। ਮਤਲਬ ਕਈ ਵਾਕਈ ਏਦਾਂ ਜਿੱਦਾਂ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਕੋਈ ਮਜ਼ਾਕ ਚੱਲਦਾ, ਮਤਲਬ ਏਦਾਂ ਵੀ ਹੈਗੇ ਆ ਜਨਤਾ। ਸੋ ਇਹ ਹੈ ਕਿ ਉਹ ਕਿ ਮੈਂ ਕੇਸ ਲੜਨਾ ਹੀ ਨਹੀਂ, ਇਹ ਜੱਜ ਨੇ ਤਾਂ ਫੇਲ ਕਰਨਾ ਕਿ ਮੇਰਾ ਤਰੀਕ ਅੱਗੇ ਕਢਾਓ, 2029 ਚ ਪਾਓ, 30 ਚ ਪਾਓ। ਸੋ ਉਹ ਹੁਣ ਕੀ ਕਹਿ ਰਹੇ ਕਿ ਕੰਟੀਨਿਊਅਸ ਦੇਣੀਆਂ ਨਹੀਂ। ਤੇ ਜੱਜ ਜਿਹੜੇ ਸਿੱਧੇ ਕਹਿ ਰਹੇ ਕਿ ਤੈਨੂੰ 4 ਸਾਲ ਹੋ ਗਿਆ ਇਹਨੂੰ, ਤੈਨੂੰ ਹੁਣ ਤੱਕ ਜਿਹੜਾ ਇਹ ਕਰ ਦੇਣਾ ਚਾਹੀਦਾ ਸੀਗਾ। ਸੋ ਉਧਰਲੇ ਪਾਸੇ ਨੂੰ ਜਿਹੜੀ ਇਹ ਸੀ ਸਾਰੀ ਪ੍ਰੈਕਟਿਸ ਜਿਹੜੀ ਜਾ ਰਹੀ ਆ, ਤੇ ਆਪਾਂ ਆਪਣੇ ਕੇਸ ਤੇ ਜਿਹੜਾ ਸੀਗਾ ਉਹ ਫੋਕਸ ਕਰੋ, ਠੀਕ ਹੈ। ਤੇ ਬਾਕੀ ਤੁਹਾਨੂੰ ਪਤਾ ਕਈ ਕੁਛ ਚੱਲਦਾ ਰਹਿੰਦਾ ਆਨਲਾਈਨ, ਮਜ਼ਾਕ ਕਮੈਂਟ ਕਮੂੰਟ, ਇਹ ਇਹਨਾਂ ਦਾ ਕੋਈ ਮਾਣਾ ਨਹੀਂ ਜਿਹੜਾ ਹੁੰਦਾ। ਤੇ ਤੁਹਾਨੂੰ ਜਿਹੜੀ ਖਬਰ ਸਿੱਧੀ ਆ, ਸਿੱਧੇ ਤੇ ਸਿੱਧੀ ਏਦਾਂ ਕਿ ਬਾਅਦ ਚ ਉਹ ਨਾ ਗੱਲ ਹੋਵੇ ਕਿ ਨਹੀਂ ਪਹਿਲਾਂ ਪਤਾ ਨਹੀਂ ਸੀਗਾ, ਦੱਸਿਆ ਨਹੀਂ ਸੀਗਾ, ਆਪਾਂ ਵੇਟ ਕਰਦੇ ਰਹਿ ਗਏ, ਏਦਾਂ ਹੋ ਜਾਣਾ ਉਦਾਂ ਹੋ ਜਾਣਾ। ਸੋ ਜਿਹੜੀ ਸਰਕਾਰ ਸੀਗੀ ਉਹਨਾਂ ਦਾ ਰਵੱਈਆ ਜਿਹੜਾ ਸੀਗਾ ਉਹ ਇਧਰਲੇ ਪਾਸੇ ਨੂੰ ਸ਼ਿਫਟ ਜਿਹੜਾ ਹੋ ਰਿਹਾ। ਜੀ ਜੀ।